ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ नीलम कौर ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੇ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 9 ਸਤੰਬਰ 2014 24 ਭਾਦੋ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਿਸੇ ਅਹਿਮ ਮੁੱਦੇ ਨਾਲ। ਕੀ ਹੈ ਜਿਹਦਾ ਅਹਿਮ ਮੁੱਦਾ? ਦੇਖੋ, ਅੱਜ ਦੇ ਵਿਚਾਰ ਲਈ ਦੋ ਮੁੱਦਿਆਂ ਨੂੰ ਜਾਂ ਦੋ ਇਸ਼ੂਜ਼ ਨੂੰ ਮੈਂ ਚੁਣਿਆ ਕਾਮੈਂਟ ਕਰਨ ਦੇ ਲਈ। ਜੀ, ਜਦੋਂ ਮੋਦੀ ਨੇ ਆਪਣਾ ਚੋਣ ਕੈਂਪੇਨ ਕੀਤਾ ਬੀਜੇਪੀ ਨੇ, ਜਾਂ ਪਿਛਲੀ ਸਰਕਾਰ ਦੇ ਖਿਲਾਫ ਜਿਹੜੀ ਗੱਲ ਸਭ ਤੋਂ ਜ਼ਿਆਦਾ ਉਹਨਾਂ ਲਈ ਨੁਕਸਾਨਦੇਹ ਰਹੀ ਜੀ, ਉਹ ਸੀ ਮਨਮੋਹਨ ਸਿੰਘ ਸਰਕਾਰ ਵੇਲੇ ਹੋਇਆ ਭ੍ਰਿਸ਼ਟਾਚਾਰ। ਜੀ, ਉਹ ਇੱਕ ਤੋਂ ਬਾਅਦ ਇੱਕ ਸਕੈਂਡਲ, ਟੈਲੀਕਾਮ ਸਕੈਂਡਲ ਸੀ, ਕੋਲ ਸਕੈਂਡਲ ਸੀ, ਰੇਲਵੇ ਨਾਲ ਸੰਬੰਧਿਤ ਕਰਪਸ਼ਨ ਸੀ, ਜਾਂ ਹੋਰ ਜਿਹੜਾ ਫੈਕਟਸ ਨੂੰ ਦਬਾਉਣ ਦੇ ਲਈ CBI ਤੇ ਪਾਇਆ ਦਬਾਅ ਸੀ, ਜਾਂ ਜੁਡੀਸ਼ਰੀ ਨੂੰ ਨਾ ਓਬੇ ਕਰਨਾ ਸੀ। ਇਹ ਸਾਰੇ ਨੁਕਤੇ ਮੀਡੀਆ ਨੇ ਵੀ ਇੰਨੇ ਕੁ ਜ਼ਿਆਦਾ ਹਾਈਲਾਈਟ ਕੀਤੇ ਕਿ ਇਹ ਗੱਲ ਲੋਕਾਂ ਦੇ ਵਿੱਚ ਪ੍ਰਚਲਿਤ ਹੋ ਗਈ ਕਿ ਜਿੰਨੀ ਕਰਪਟ ਮਨਮੋਹਨ ਸਿੰਘ ਦੀ ਸਰਕਾਰ ਹੈ ਉਨੀ ਪਿਛਲੇ 67 ਸਾਲ 'ਚ ਕੋਈ ਸਰਕਾਰ ਨਹੀਂ ਰਹੀ ਜੀ। ਔਰ ਜਿਹੜਾ ਮੋਦੀ ਦਾ ਜਾਂ ਬੀਜੇਪੀ ਦਾ ਪਾਵਰ ਚਾਣ ਹੈ, ਸ਼ਾਇਦ ਬਹੁਤ ਜ਼ਿਆਦਾ ਇਹਨਾਂ ਦੇ ਹਾਂ ਪੱਖੀ ਵੋਟਰਾਂ ਕਰਕੇ ਨਹੀਂ ਹੈ, ਕਾਂਗਰਸ ਦੇ ਖਿਲਾਫ ਪਈ ਨਾ ਪੱਖੀ ਵੋਟ ਕਰਕੇ ਜੀ। ਪਰ 3 ਮਹੀਨਿਆਂ ਦੇ ਵਿੱਚ ਜਿਹੜੀਆਂ ਅਜੇ ਤਾਂ ਬਹੁਤ ਕੁਝ ਮੀਡੀਆ, ਕਿਉਂਕਿ ਬਹੁਤ ਸਾਰਾ ਇਹਨਾਂ ਨੇ ਖਰੀਦਿਆ ਹੋਇਆ ਹੈ, ਇਹਨਾਂ ਦੇ ਹੱਕ ਦੀ ਗੱਲ ਕਰਦਾ ਹੈ, ਅਜੇ ਦੱਬਿਆ ਹੋਇਆ ਹੈ। ਨਵੀਆਂ ਜਦੋਂ ਸਰਕਾਰਾਂ ਬਣਦੀਆਂ ਨੇ ਹਰ ਕੋਈ ਆਪਣੇ ਆਪ ਨੂੰ ਪਲੇਸ ਕਰਦਾ ਹੈ, ਜਿਹੜੇ ਥੋੜ੍ਹੇ ਬਹੁਤ ਨਿਰਪੱਖ ਵਿਚਾਰ ਵਾਲੇ ਵੀ ਨੇ ਜੀ। ਲੇਕਿਨ ਇਹਨਾਂ 3 ਮਹੀਨਿਆਂ ਦੇ ਵਿੱਚ ਹੀ ਇਹ ਗੱਲ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ ਕਿ ਕਿਸ ਕਦਰ ਇਹ ਭ੍ਰਿਸ਼ਟਾਚਾਰ ਦੇ ਵਿੱਚ ਲਿਬੜੇ ਹੋਏ ਨੇ। ਜਿਹੜੇ ਲੋਕ ਪਹਿਲਾਂ ਤੋਂ ਹੀ ਸਮਝਦੇ ਨੇ ਸਾਰੇ ਇਹਨਾਂ ਦੇ ਨੈਟਵਰਕ ਨੂੰ, ਉਹਨਾਂ ਨੂੰ ਤਾਂ ਪਤਾ ਹੈ ਕਿ ਇੱਥੇ ਹੈ ਹੀ ਭ੍ਰਿਸ਼ਟਾਚਾਰ, ਇਸ ਤੋਂ ਬਿਨਾਂ ਇਸ ਮੁਲਕ ਦੇ ਵਿੱਚ ਕੁਛ ਨਹੀਂ ਹੈ। ਜਿਵੇਂ ਜਿਸ ਨੇ ਮੁਸਲਮਾਨਾਂ ਨੂੰ ਧਮਕੀ ਦਿੱਤੀ ਸੀ, ਬਿਹਾਰ ਦਿਆਂ ਨੂੰ, ਕਿ ਜੇ ਤੁਸੀਂ ਵੋਟਾਂ ਨਾ ਪਾਈਆਂ ਮੋਦੀ ਨੂੰ ਤੇ ਤੁਹਾਨੂੰ ਪਾਕਿਸਤਾਨ ਭੇਜ ਦਿਆਂਗੇ ਜੀ। ਉਸ ਦੇ ਘਰ 'ਚੋਂ ਉਹਨੇ ਜਦੋਂ ਚੋਰੀ ਦੀ ਜਿਹੜੀ ਹੈ ਉਹ ਰਿਪੋਰਟ ਲਿਖਾਈ ਔਰ ਪਾਇਆ ਗਿਆ ਕਿ ਕਿੰਨੇ ਕਰੋੜ ਰੁਪਈਆ ਮਿਲਿਆ ਜੀ। ਉਹਨੇ ਮੁੜ ਕੇ ਜਿਹੜਾ ਉਹ ਬਿਆਨਬਾਜ਼ੀ ਜੀ ਕੀਤੀ, ਜੇ ਮੇਰੇ ਜਵਾਈ ਦਾ ਸੀ, ਮੇਰਾ ਜਵਾਈ ਫਲਾਣੀ ਕੰਪਨੀ 'ਚ ਹੈ, ਢਿਮਕੀ ਕੰਪਨੀ 'ਚ ਹੈ, ਉਹਦੇ ਕੋਲ ਪੈਸੇ ਆਉਂਦੇ। ਸੋ ਉਸ ਖਬਰ ਨੂੰ ਵੀ ਸਪਰੈਸ ਕਰ ਦਿੱਤਾ ਗਿਆ ਕਿ ਕਿਸ ਕਦਰ ਇਹ ਕਰਪਟ ਸਿਸਟਮ ਹੈ ਜੀ। ਫਿਰ ਇਹ ਤੱਥ ਸਾਹਮਣੇ ਆਇਆ ਕਿ ਕਿਵੇਂ ਰਾਜਨਾਥ ਸਿੰਘ ਜਿਹੜਾ ਹੋਮ ਮਿਨਿਸਟਰ ਹੈ, ਉਹਦਾ ਮੁੰਡਾ ਡਾਇਰੈਕਟਲੀ ਜਿਹੜਾ ਉਹ ਕਰਪਸ਼ਨ ਦੇ ਵਿੱਚ ਇਨਵੋਲਵ ਹੈ, ਔਰ ਉਹਨੂੰ ਨਰਿੰਦਰ ਮੋਦੀ ਨੇ ਖੁਦ ਸੱਦ ਕੇ ਜਿਹੜੀ ਹੈ ਇਸ ਗੱਲ ਦੀ ਜਿਹੜੀ ਹੈ ਤਫਤੀਸ਼ ਕਰਨੀ ਚਾਹੀ। ਔਰ ਜੇ ਰਾਜਨਾਥ ਸਿੰਘ ਅੰਦਰ ਆ ਗਿਆ ਜਦੋਂ ਉਹਦੇ ਮੁੰਡੇ ਨਾਲ ਗੱਲ ਕਰ ਰਿਹਾ ਸੀ ਤਾਂ ਉਹਨੂੰ ਵੀ ਉਹਨੇ ਉਠਾ ਕੇ ਬਾਹਰ ਭੇਜ ਦਿੱਤਾ ਜੀ। ਪਰ ਜੇ ਇਹ ਗੱਲ ਸੱਚੀ ਸੀ ਕਿ ਉਹ ਵਾਕਈ ਤਫਤੀਸ਼ ਕਰ ਰਿਹਾ ਸੀ ਜਾਂ ਉਹਦੇ ਤੋਂ ਕਮਿਸ਼ਨ ਮੰਗ ਰਿਹਾ ਸੀ ਤਾਂ ਹੁਣ ਸਾਨੂੰ ਨਹੀਂ ਪਤਾ। ਜੇ ਤਫਤੀਸ਼ ਕਰਨ ਦੀ ਗੱਲ ਹੁੰਦੀ ਤਾਂ ਜ਼ਿਆਦਾ ਇਮਾਨਦਾਰੀ ਇਹ ਹੁੰਦੀ ਕਿ ਪ੍ਰਾਈਮ ਮਿਨਿਸਟਰ ਆਫਿਸ ਕਹਿੰਦਾ ਜੀ ਹਾਂ ਸਾਡਾ ਜਿਹੜਾ ਜ਼ੀਰੋ ਟੋਲਰੈਂਸ ਹੈ ਕਰਪਸ਼ਨ ਦੇ ਲਈ, ਔਰ ਇਹ ਰਿਪੋਰਟ ਸਾਡੇ ਤੱਕ ਪਹੁੰਚੀ ਸੀ। ਉਹਦੇ ਨਾਲ ਬਹੁਤ ਵੱਡਾ ਕੱਦ ਹੁੰਦਾ ਹੈ, ਰਾਜਨਾਥ ਸਿੰਘ ਦਾ ਵੀ ਹੁੰਦਾ ਜੀ ਔਰ ਪ੍ਰਾਈਮ ਮਿਨਿਸਟਰ ਦਾ ਵੀ ਹੁੰਦਾ। ਪਰ ਕਿਹਾ ਇਹ ਗਿਆ ਜਿਹਨੇ ਨਹੀਂ, ਇਹ ਮੀਡੀਆ ਨੇ ਸ਼ਰਾਰਤ ਕੀਤੀ ਹੈ, ਝੂਠ ਬੋਲਿਆ, ਇੱਧਰ ਕੀਤਾ ਉੱਧਰ ਕੀਤਾ। ਅਸੀਂ ਬਿਲਕੁਲ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ ਦੇ ਲਈ ਵਚਨਬੱਧ ਹੈ ਜੀ। ਹੁਣ ਜਿਹੜਾ ਦਿੱਲੀ ਦਾ ਕੇਸ ਸਾਹਮਣੇ ਆਇਆ, ਜਿਸ ਦੀ CD ਵੀ ਬਾਹਰ ਆਈ, ਹੁਣ ਦਿੱਲੀ ਦੇ ਵਿੱਚ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਅਸੈਂਬਲੀ ਚੋਣਾਂ ਹੋਈਆਂ ਸੀ। ਉਹਨਾਂ ਦੇ ਵਿੱਚ ਕਾਂਗਰਸ ਬਹੁਤ ਬੁਰੀ ਤਰ੍ਹਾਂ ਪਿੱਟੀ, ਬੀਜੇਪੀ ਦੀਆਂ ਵੀ ਸੰਭਾਵਨਾਵਾਂ ਤੋਂ ਘੱਟ ਵੋਟਾਂ ਮਿਲੀਆਂ, ਔਰ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ। ਬੇਸ਼ੱਕ ਉਹਦੇ ਕੋਲ ਐਬਸੋਲੂਟ ਮੈਜੋਰਿਟੀ ਨਹੀਂ ਸੀ ਜੀ, ਪਰ ਉਹਨੂੰ ਕਾਂਗਰਸ ਨੇ ਬਾਹਰੋਂ ਸਪੋਰਟ ਦਿੱਤੀ ਥੋੜ੍ਹੀ ਦੇਰ ਲਈ। 49 ਦਿਨ ਇਹ ਸਰਕਾਰ ਚੱਲੀ, ਔਰ ਉਸ ਤੋਂ ਬਾਅਦ ਜਿਹੜਾ ਲੋਕਪਾਲ ਦਾ ਮੁੱਦਾ ਸੀ ਉਹਨੂੰ ਆਧਾਰ ਬਣਾ ਕੇ ਕੇਜਰੀਵਾਲ ਨੇ ਜਿਹੜਾ ਹੈ ਉਹਨੇ ਕਿਹਾ ਕਿ ਜੀ ਮੈਂ ਕੰਪਰੋਮਾਈਜ਼ ਨਹੀਂ ਕਰ ਸਕਦਾ, ਤੇ ਉਹਨੇ ਅਸਤੀਫਾ ਦੇ ਦਿੱਤਾ। ਹਾਲਾਂਕਿ ਉਹ ਰਿਗਰੈਟ ਵੀ ਕਰਦਾ ਵੀ ਉਹ ਇੱਕ ਜਿਹੜਾ ਬਹੁਤ ਜਲਦਬਾਜ਼ੀ 'ਚ ਲਿਆ ਫੈਸਲਾ ਸੀ। ਲੋਕਾਂ ਨੇ ਤਾਂ ਆਸ ਰੱਖੀ ਸੀ ਕਿ ਵੀ ਇਹ ਕਾਂਗਰਸ ਔਰ ਬੀਜੇਪੀ ਤੋਂ ਉਲਟ ਜਿਹੜਾ ਇੱਕ ਇਮਾਨਦਾਰ ਸਟਰਕਚਰ ਦੇਣਗੇ, ਪਰ ਇਹ ਤਾਂ ਜਿਹੜੇ ਨੇ ਉਹ 49 ਦਿਨ ਬਾਅਦ ਸਰਕਾਰ ਛੱਡ ਗਏ ਜੀ। ਪਰ ਫਿਰ ਵੀ ਮੈਂ ਸਮਝਦਾ ਵੀ, ਮੈਨੂੰ ਹਾਲਾਂਕਿ ਲੱਗਦਾ ਸੀ ਕਿ ਵੀ ਭਾਵੇਂ ਪੋਲੀਟੀਕਲੀ ਉਹ ਗਲਤ ਡਿਸੀਜਨ ਕਿਹਾ ਜਾਏ ਹੋਏ, ਮੋਰਲੀ ਉਹ ਰਾਈਟ ਡਿਸੀਜਨ ਸੀ ਜੀ। ਔਰ ਇਸ ਦੌਰਾਨ ਕੁਦਰਤੀ ਗੱਲ ਹੁੰਦੀ ਹੈ, ਜੇ ਐਬਸੋਲੂਟ ਮੈਜੋਰਿਟੀ ਨਹੀਂ ਹੈ, ਇਹਦੇ ਬਾਵਜੂਦ ਜਿਹੜੀ ਅਸੈਂਬਲੀ ਹੈ, ਨਜ਼ੀਬ ਜੰਗ ਲੈਫਟੀਨੈਂਟ ਗਵਰਨਰ ਹੈ ਦਿੱਲੀ ਦਾ, ਉਹਨੇ ਸਸਪੈਂਡਡ ਐਨੀਮੇਸ਼ਨ 'ਚ ਅਸੈਂਬਲੀ ਰੱਖੀ, ਡਿਜ਼ੋਲਵ ਨਹੀਂ ਕੀਤੀ। ਨਹੀਂ ਤਾਂ ਹੁੰਦਾ ਹੈ ਵੀ ਡਿਜ਼ੋਲਵ ਕਰੋ, ਨਵੀਆਂ ਚੋਣਾਂ ਕਰਵਾਓ। ਪਰ ਇਹ ਸੀ ਵੀ ਸ਼ਾਇਦ ਇਹਨਾਂ ਦਾ ਕੋਈ ਹੋ ਜਾਏ, ਇਹ ਵੀ ਹੱਕ ਹੁੰਦਾ ਹੈ, ਰਾਈਟ ਹੁੰਦਾ, ਕਿਉਂਕਿ ਗਵਰਨਰ
ਜਾਂ ਲੈਫਟੀਨੈਂਟ ਗਵਰਨਰ ਸਿੱਧਾ ਪ੍ਰੈਜ਼ੀਡੈਂਟ ਦੇ ਨਾਲ ਜਿਹੜਾ ਹੈ ਉਹ ਜੁੜਿਆ ਹੁੰਦਾ ਔਰ ਉਹ ਦੇਖਦਾ ਵੀ ਕੀ ਸੰਭਾਵਨਾਵਾਂ ਨੇ। ਹੁਣ ਇਸ ਗੱਲ ਦੇ ਮੱਦੇਨਜ਼ਰ ਕਿ ਵੀ ਇਸ ਦੌਰਾਨ ਕੋਈ, ਕਿਉਂਕਿ ਐਂਟੀ ਡਿਫੈਕਸ਼ਨ ਲਾਅ ਹੈ ਸਾਰੀਆਂ ਪਾਰਟੀਆਂ 'ਚ ਜੀ, ਜਿਹੜਾ ਗਵਰਨ ਕਰਦਾ ਹੈ ਉਹਨਾਂ ਪਾਰਟੀਆਂ ਨੂੰ, ਸੋ ਕੱਲਾ ਕਾਰਾ ਕੋਈ ਜਾ ਨਹੀਂ ਸਕਦਾ, ਕੋਈ ਬਹਾਨਾ ਬਣਾਉਣਾ ਪੈਂਦਾ ਹੈ, ਜਾਂ ਇੱਕ ਮੇਰਾ ਖਿਆਲ ਹੈ ਸਾਈਜ਼ੇਬਲ ਨੰਬਰ ਹੈ ਕਿ ਅੱਧੇ ਤੋਂ ਜ਼ਿਆਦਾ ਮੈਂਬਰ ਜੇ ਕਿਸੇ ਪਾਰਟੀ ਦੇ ਆਪਣਾ ਧਿਰ ਬਣਾ ਲੈਣ ਤੇ ਉਹਨਾਂ ਨੂੰ ਰੈਕਗਨੀਸ਼ਨ ਮਿਲੇਗੀ ਜੀ। ਹੁਣ ਬੀਜੇਪੀ ਬੜੀ ਬੇਚੈਨ ਹੈ ਕਿ ਦਿੱਲੀ ਦੇ ਵਿੱਚ ਉਹ ਆਪਣੀ ਸਰਕਾਰ ਬਣਾਏ ਜੀ। ਇਸ ਗੱਲ ਦਾ ਉਹਨਾਂ ਨੂੰ ਡਰ ਹੈ ਕਿ ਵੀ ਜੇ ਦਿੱਲੀ ਦੇ ਵਿੱਚ ਉਹ ਵਿਧਾਨ ਸਭਾ ਚੋਣਾਂ ਆਰਡਰ ਕਰਦਾ ਹੈ ਗਵਰਨਰ ਅਸੈਂਬਲੀ ਨੂੰ ਪੱਕਾ ਡਿਸੋਲਵ ਕਰਕੇ, ਤੇ ਸ਼ਾਇਦ ਪਤਾ ਨਹੀਂ ਕੀ ਨਤੀਜੇ ਹੋਣ ਔਰ ਉਹ ਨਤੀਜਾ ਵਰਡਿਕਟ ਵੀ ਮੰਨਿਆ ਜਾਏਗਾ ਕਿ ਮੋਦੀ ਸਰਕਾਰ ਨੂੰ ਲੋਕ ਰਿਜੈਕਟ ਕਰ ਰਹੇ ਨੇ ਜਾਂ ਐਕਸੈਪਟ ਕਰ ਰਹੇ ਨੇ, ਕਿਉਂਕਿ ਰਿਜੈਕਸ਼ਨ ਦੀਆਂ ਸੰਭਾਵਨਾਵਾਂ ਜ਼ਿਆਦਾ ਹੈ। ਜਿਹੜੀਆਂ 22 ਇਲੈਕਸ਼ਨਸ ਹੋਈਆਂ ਉਪ ਚੋਣਾਂ ਪਿਛਲੇ ਦਿਨਾਂ ਦੇ ਵਿੱਚ ਬਿਹਾਰ ਦੇ ਵਿੱਚ, ਕਰਨਾਟਕਾ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਉਹ ਇਹਨਾਂ ਦੇ ਹੱਕ 'ਚ ਨਹੀਂ ਗਈਆਂ ਬੀਜੇਪੀ ਦੀਆਂ। ਇਸ ਲਈ ਬੀਜੇਪੀ ਡਰਦੀ ਹੈ ਦਿੱਲੀ ਦੇ ਵਿੱਚ ਚੋਣਾਂ ਕਰਵਾਉਣ ਤੋਂ ਜੀ। ਹੁਣ ਉਹਨਾਂ ਨੇ ਕੀ ਕੀਤਾ ਕਿ 4 ਸਤੰਬਰ ਨੂੰ ਨਜ਼ੀਬ ਜੰਗ ਲੈਫਟੀਨੈਂਟ ਗਵਰਨਰ ਨੇ ਚਿੱਠੀ ਲਿਖੀ ਪ੍ਰੈਜ਼ੀਡੈਂਟ ਪ੍ਰਣਬ ਮੁਖਰਜੀ ਨੂੰ ਜੀ ਕਿ ਜੇ ਅਸੀਂ ਜਿਹੜੀ ਜੇ ਨਹੀਂ ਵੀ ਐਬਸੋਲੂਟ ਮੈਜੋਰਟੀ, ਜਿਹੜੀ ਸਭ ਤੋਂ ਵੱਡੀ ਪਾਰਟੀ ਹੈ, ਉਹਨੂੰ ਅਸੀਂ ਮੌਕਾ ਦਈਏ ਕਿ ਉਹ ਸਰਕਾਰ ਬਣਾਏ, ਜਿਹੜੀ ਕਿ ਬੀਜੇਪੀ ਹੈ ਜੀ। ਹੁਣ ਇਹਨਾਂ ਦੀ ਨੀਤੀ ਜਾਂ ਇਹਨਾਂ ਦੀ ਜਿਹੜੀ ਪਾਲਿਸੀ ਦੇ ਤੇ ਇਹ ਸੀ ਕਿ ਜਿਹੜੇ ਇਸ ਦੌਰਾਨ ਜਦੋਂ ਸੱਦਾ ਬੀਜੇਪੀ ਨੂੰ ਮਿਲ ਜਾਣਾ ਹੈ ਜਾਂ ਮਿਲ ਗਿਆ ਤੇ ਫਿਰ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਦੀ ਖਰੀਦੋ ਫਰੋਖਤ ਉਹਨਾਂ ਨੇ ਸ਼ੁਰੂ ਕਰ ਦਿੱਤੀ ਜੀ। ਕੱਲੇ ਦੇ ਕੋਲ ਜਾ ਕੇ ਸੌਦੇਬਾਜ਼ੀ ਕਿ ਵੀ ਉਹਨਾਂ ਦੇ ਜੇ ਮੈਜੋਰਿਟੀ ਮੈਂਬਰ ਜਿਹੜੇ ਨੇ ਇੱਕ ਧਿਰ ਬਣਾ ਲੈਂਦੇ ਨੇ ਔਰ ਉਹ ਬੀਜੇਪੀ ਨੂੰ ਸਪੋਰਟ ਕਰਦੀ ਹੈ ਤੇ ਬੀਜੇਪੀ ਦੀ ਸਰਕਾਰ ਬਣ ਜਾਂਦੀ ਹੈ। ਹੁਣ ਉਹਨਾਂ ਨੇ ਲਗਭਗ 15 ਐਮਐਲਏਆਂ ਨੂੰ ਪਹੁੰਚ ਕੀਤਾ। ਹੁਣ ਕੇਜਰੀਵਾਲ ਘੱਟੋ ਘੱਟ ਇੰਨਾ ਕੁ ਸਮਾਰਟ ਜ਼ਰੂਰ ਹੈ ਜਾਂ ਉਹਦੇ ਨਾਲ ਜਿਹੜਾ ਗਰੁੱਪ ਹੈ, ਉਹਨਾਂ ਨੇ ਉਹਨਾਂ 'ਚੋਂ ਕੁਛ ਐਮਐਲਏ ਜਿਨ੍ਹਾਂ ਨੂੰ ਪਹੁੰਚ ਕੀਤੀ ਗਈ ਬੀਜੇਪੀ ਤੋਂ, ਕਿੰਨੀ ਰਾਸ਼ੀ ਆਫਰ ਕੀਤੀ ਗਈ, ਕੀ ਉਹਨਾਂ ਨਾਲ, ਉਹਨਾਂ ਦੀਆਂ ਜਿਹੜੀਆਂ ਨੇ ਉਹ ਵੀਡੀਓ ਰਿਕਾਰਡਿੰਗ ਕਰ ਲਈਆਂ ਜੀ। ਔਰ ਹੁਣ ਉਹਦੀ ਇੱਕ ਸੀਡੀ ਉਹਨਾਂ ਨੇ ਰਿਲੀਜ਼ ਕੀਤੀ ਹੈ ਕਿ ਵਾਈਸ ਪ੍ਰੈਜ਼ੀਡੈਂਟ ਦਿੱਲੀ ਬੀਜੇਪੀ ਦਾ ਜਿਹੜਾ ਹੈ ਉਹ ਇਹ ਸੌਦੇਬਾਜ਼ੀ ਕਰਵਾ ਰਿਹਾ। ਹੁਣ ਇਹਨੂੰ ਆਧਾਰ ਬਣਾ ਕੇ ਇੱਕ ਰਿਟ ਸੁਪਰੀਮ ਕੋਰਟ ਦੇ ਵਿੱਚ ਵੀ ਕੀਤੀ ਕਿ ਆਮ ਆਦਮੀ ਪਾਰਟੀ ਨੇ ਕਿ ਵੀ ਅਸੀਂ ਸਾਫ਼ ਐਡਮਿਨਿਸਟ੍ਰੇਸ਼ਨ ਦੇਣਾ ਚਾਹੁੰਦੇ ਹਾਂ ਜੀ। ਬੀਜੇਪੀ ਸਾਡੇ ਬੰਦਿਆਂ ਦੀ ਖਰੀਦੋ ਫਰੋਖਤ ਕਰ ਰਹੀ ਹੈ ਔਰ ਇਸ ਕਰਪਟ ਪ੍ਰੈਕਟਿਸ ਨੂੰ ਰੋਕਿਆ ਜਾਏ। ਹੁਣ ਸੁਪਰੀਮ ਕੋਰਟ ਨੇ ਪਹਿਲਾਂ 2-3 ਹਫ਼ਤੇ ਦਾ ਟਾਈਮ ਦਿੱਤਾ ਸੀ ਔਰ ਹੁਣ ਉਹਨਾਂ ਦੀ ਤਰੀਕ ਸੀ, ਤਾਂ ਹੁਣ ਸੁਪਰੀਮ ਕੋਰਟ ਨੇ ਅੱਗੋਂ 10 ਅਕਤੂਬਰ ਦੀ ਡੇਟ ਫਿਕਸ ਕੀਤੀ ਹੈ ਕਿ ਇਸ ਦੇ ਉੱਤੇ ਜਿਹੜਾ ਹੈ ਉਹ ਕੀ ਕਾਰਵਾਈ ਕਰਦੇ। ਪਰ ਇੱਕ ਗੱਲ ਜ਼ਾਹਰ ਹੈ ਵੀ ਉਹ ਸੀਡੀ ਇੱਕ ਦੇ ਬਾਹਰ ਆਉਣ ਦਾ ਨਾਲ ਹੀ ਉਹਨੇ ਕੇਜਰੀਵਾਲ ਨੇ ਕਿਹਾ ਜੀ ਅਸੀਂ ਬਾਕੀ ਵੀ ਬਾਹਰ ਲਿਆਵਾਂਗੇ। ਸੋ ਉਹਦੇ ਥੱਲੇ ਇਹ ਗੱਲ ਹੁਣ ਸਾਹਮਣੇ ਆ ਗਈ ਕਿ ਸ਼ਾਇਦ ਇਹ ਜਿਹੜੀ ਹਾਰਸ ਟ੍ਰੇਡਿੰਗ ਕਰ ਰਹੇ ਸੀ, ਜਿਹੜੀ ਕਰਪਟ ਤਰੀਕਿਆਂ ਦੇ ਨਾਲ ਖਰੀਦਦਾਰੀ ਸੀ ਐਮਐਲਏਆਂ ਦੀ, ਉਹ ਰੁਕ ਜਾਏ, ਜਾਂ ਕਿਉਂਕਿ ਜਦੋਂ ਇੱਕ ਚੀਜ਼ ਫੈਕਟ ਬਾਹਰ ਆ ਜਾਂਦਾ ਹੈ ਔਰ ਉਹਨੇ ਕਿਹਾ ਕੇਜਰੀਵਾਲ ਨੇ ਵੀ ਹੋਰ ਵੀ ਬਾਹਰ ਲਿਆਉਣਗੇ ਤਾਂ ਸ਼ਾਇਦ ਦਿੱਲੀ ਦੇ ਵਿੱਚ ਜਿਹੜਾ ਇਹ ਬੀਜੇਪੀ ਦਾ ਡ੍ਰੀਮ ਸੀ ਕਿ ਅਸੀਂ ਖਰੀਦੋ ਫਰੋਖਤ ਕਰਕੇ ਸਰਕਾਰ ਬਣਾ ਲਈਏ, ਇਹ ਪੂਰਾ ਨਾ ਹੋਏ ਔਰ ਅਸੈਂਬਲੀ ਚੋਣਾਂ ਹੋਣ। ਪਰ ਇਸ ਚੋਂ ਉੱਥੇ ਕੌਣ ਬਣਾਉਂਦਾ ਹੈ ਕੀ ਇਹ ਸਾਡਾ ਕੋਈ ਸਬਜੈਕਟ ਆਫ ਇੰਟਰਸਟ ਨਹੀਂ ਹੈ। ਪਰ ਮੈਂ ਤਾਂ ਇਹੀ ਸਾਹਮਣੇ ਲਿਆਂਦੀ ਹੈ ਗੱਲ ਜਿਹੜੀ ਕਿ ਮੀਡੀਆ 'ਚ ਆਈ ਹੈ, ਇੰਗਲਿਸ਼ ਟ੍ਰਿਬਿਊਨ ਨੇ ਵੀ ਇਹਦੇ 'ਤੇ ਐਡੀਟੋਰੀਅਲ ਲਿਖਿਆ ਕਿ ਵੀ ਇਹ ਤਾਂ ਬਿਲਕੁਲ ਕਨਸਟੀਟਿਊਸ਼ਨ ਦਾ ਰੇਪ ਹੋ ਰਿਹਾ ਔਰ ਸਾਹਮਣੇ ਹੋ ਰਿਹਾ ਹੈ ਸਾਰਾ, ਜਿੱਥੇ ਕਿ ਪਤਾ ਹੈ ਕਿ ਵੀ ਸੀਡੀਜ਼ ਪ੍ਰੂਫ ਬਾਹਰ ਆ ਗਏ ਨੇ, ਕੋਈ ਝੂਠ ਤਾਂ ਬੋਲ ਨਹੀਂ ਰਿਹਾ। ਸੋ ਇਸ ਸਾਰੇ ਦੇ ਬਾਰੇ ਫਿਰ ਜਦੋਂ ਸਾਡੇ ਹਿੰਦੂ ਵੀਰ ਜਿਹੜੇ ਨੇ ਉਹ ਨਾਰਾਜ਼ ਹੋ ਜਾਂਦੇ ਨੇ ਕਈ ਵਾਰ ਮੇਰੇ ਨਾਲ ਕਿ ਜੀ ਤੁਸੀਂ ਇਹ ਕਹਿੰਦੇ ਹੋ ਜੀ, ਜਦੋਂ ਮੈਂ ਇਹਨਾਂ ਦੇ ਜਿਹੜਾ ਹਮ ਮਜ਼ਹਬ ਨਿਰਾਦ ਚੌਧਰੀ, ਹਾਈਲੀ ਐਜੂਕੇਟਿਡ, ਆਕਸਫੋਰਡ ਦਾ ਪੜ੍ਹਿਆ ਲਿਖਿਆ ਔਰ ਮੋਸਟ ਅਕੰਪਲਿਸ਼ਡ ਸਾਊਥ ਏਸ਼ੀਅਨ ਰਾਈਟਰ ਇੰਗਲਿਸ਼ ਨਿਰਾਦ ਚੌਧਰੀ ਜੀ, ਜਦੋਂ ਮੈਂ ਉਹਦੇ ਸ਼ਬਦ ਦੁਹਰਾਉਂਦਾ ਕਿ ਉਹਨੇ ਕਿਹਾ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ ਜੀ, ਕਿ ਹਰ ਹਿੰਦੁਸਤਾਨੀ ਦੇ ਜੀਨ ਦੇ ਵਿੱਚ ਕਰਪਸ਼ਨ ਵੜੀ ਹੋਈ ਹੈ। ਸੋ ਇਹ ਜਦੋਂ ਉਹਨੇ ਕਿਹਾ, ਉਹਨੇ ਅਜੇ ਇੰਨੀ ਕਰਪਸ਼ਨ ਨਹੀਂ ਸੀ ਦੇਖੀ ਸ਼ਾਇਦ ਜਿਹੜੀ ਅੱਜ ਸਾਹਮਣੇ ਆਈ ਹੈ ਪਿਛਲੇ 10-15-20 ਸਾਲ 'ਚ। ਪਰ ਬੀਜੇਪੀ ਜਿਵੇਂ ਨੰਗੇ ਧੜ ਪੈਸਿਆਂ ਦੇ ਸ਼ੋਅ ਨਾਲ, ਗੁੰਡਾਗਰਦੀ ਨਾਲ, ਦਬਾਅ ਪਾ ਕੇ, ਫਿਰਕੂ ਨਫ਼ਰਤ ਫੈਲਾ ਕੇ ਜਿਵੇਂ ਉਹ ਪਾਵਰ ਤੱਕ ਪਹੁੰਚੀ ਹੈ ਔਰ ਅੱਗੋਂ ਪਾਵਰ ਨੂੰ ਰਿਟੇਨ ਕਰਨ ਲਈ ਉਸ ਤੋਂ ਵੀ ਜ਼ਿਆਦਾ ਭ੍ਰਿਸ਼ਟਾਚਾਰ, ਗੁੰਡਾਗਰਦੀ ਔਰ ਦੂਸਰੇ ਤੌਰ ਤਰੀਕਿਆਂ ਦਾ ਸਹਾਰਾ ਲੈ ਰਹੀ ਹੈ, ਇਹ ਗੱਲ ਸਾਹਮਣੇ ਹੈ। ਮੇਰੀ ਅੱਜ ਹੀ ਚੰਡੀਗੜ੍ਹ ਕਿਸੇ ਸੱਜਣ ਨਾਲ ਗੱਲ ਹੋ ਰਹੀ ਸੀ ਤਾਂ ਉਹਨਾਂ ਨੇ ਇੱਕ ਯੂਨੀਵਰਸਿਟੀ ਦੇ ਪ੍ਰਿੰਸੀਪਲ ਦਾ, ਵਾਈਸ ਚਾਂਸਲਰ ਦਾ ਹਵਾਲਾ ਦਿੱਤਾ। ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਮੈਂ ਮਿਲਣ ਗਿਆ, ਉਹ ਹੈਵੀ ਸਾਊਥ ਇੰਡੀਅਨ ਸੀ, ਪੰਜਾਬ ਦੀ ਕਿਸੇ ਯੂਨੀਵਰਸਿਟੀ 'ਚ ਲੱਗਾ ਰਾਓ ਜੀ।
ਔਰ ਗੱਲਾਂ ਬਾਤਾਂ 'ਚ ਉਹਨੇ ਕਿਹਾ, ਕਹਿੰਦਾ ਕਿ ਵੀ ਸਰਕਾਰ ਤਾਂ ਦਿੱਲੀ 'ਚ ਸਟੇਬਲ ਬਣ ਗਈ ਪਰ ਇੰਡੀਆ ਅਨਸਟੇਬਲ ਹੋ ਗਿਆ। ਜੀ ਜੀ, ਸੋ ਮੈਂ ਕਿਹਾ ਜੀ ਇਹ ਇੱਕ ਬਹੁਤ ਪ੍ਰੋਫਾਊਂਡ ਸਟੇਟਮੈਂਟ ਹੈ। ਔਰ ਉਹ ਕਹਿੰਦਾ ਜੀ ਮੈਂ ਵੀ ਹੈਰਾਨ ਹੋਇਆ, ਹਾਲਾਂਕਿ ਕਹਿੰਦਾ ਵੀ ਮੇਰਾ ਕੋਈ ਪੋਲਿਟਿਕਸ ਇੰਟਰਸਟ ਨਹੀਂ ਹੈ, ਜਨਰਲ ਜੀਆਂ ਗੱਲਾਂ ਚੱਲ ਰਹੀਆਂ ਸੀ ਤੇ ਇਹ ਵਾਈਸ ਚਾਂਸਲਰ ਸਾਊਥ ਇੰਡੀਅਨ ਮੂਲ ਦਾ ਬੰਦਾ ਇਹ ਕਹਿ ਰਿਹਾ ਹੈ ਕਿ ਜੀ ਨਾਓ ਵੀ ਹੈਵ ਅ ਸਟੇਬਲ ਗਵਰਨਮੈਂਟ ਇਨ ਦਾ ਸੈਂਟਰ ਬਟ ਇੰਡੀਆ ਇਜ਼ ਨਾਓ ਅਨਸਟੇਬਲ। ਜੀ ਜੀ, ਸੋ ਜ਼ਾਹਰ ਹੈ ਕਿ ਜਦੋਂ ਇਸ ਕਿਸਮ ਦਾ ਭ੍ਰਿਸ਼ਟਾਚਾਰ, ਫਿਰਕੂ ਨਫ਼ਰਤ, ਹਿੰਸਾ ਇਹ ਚੀਜ਼ਾਂ ਹੁੰਦੀਆਂ ਨੇ ਤੇ ਫਿਰ ਮੁਲਕ ਸਟੇਬਲ ਨਹੀਂ ਰਹਿੰਦੇ। ਸੋ ਇਹ ਉਸ ਰਸਤੇ ਤੇ ਤੁਰੇ ਹੋਏ ਨੇ। ਜੀ, ਦੂਸਰੀ ਗੱਲ, ਮੈਂ ਜਿਹੜੀ ਬੇਗੈਰਤੀ ਔਰ ਬੇਸ਼ਰਮੀ ਔਰ ਜ਼ਲਾਲਤ ਜਿਹਨੂੰ ਕਹਿੰਦੇ ਨੇ, ਮੈਂ ਸਮਝਦਾ ਮੈਂ ਇਹਨਾਂ ਦੀ ਡੈਫੀਨੇਸ਼ਨਸ ਜਾਂ ਇਹਨਾਂ ਦੇ ਵੇਰਵੇ ਤਾਂ ਹਰ ਇੱਕ ਨੇ ਦੇਖੇ ਹੋਣਗੇ ਜੀ, ਪਰ ਮੈਨੂੰ ਨਹੀਂ ਲੱਗਦਾ ਮੌਜੂਦਾ ਦੌਰ 'ਚ ਸਾਡੀ ਉਸ ਧਰਤੀ ਤੇ ਬਾਦਲ ਤੋਂ ਵੱਧ ਕੇ ਕੋਈ ਜ਼ਲੀਲ, ਬੇਗੈਰਤ, ਬੇਅਣਖ ਔਰ ਬਿਲਕੁਲ ਪੈਰਾਂ 'ਚ ਆਪਣੇ ਆਪ ਨੂੰ ਰੋਲਣ ਵਾਲਾ ਬੰਦਾ ਆਪ ਤਾਂ ਹੈ ਹੀ ਹੈ, ਕੌਮ ਨੂੰ ਵੀ ਰੋਲ ਰਿਹਾ ਜੀ। ਹੁਣ ਮੈਂ ਇਹ ਇੱਕੋ ਵਾਰ 'ਚ ਇੰਨੇ ਸ਼ਬਦ ਉਸ ਲਈ ਕਿਉਂ ਇਸਤੇਮਾਲ ਕੀਤੇ ਨੇ, ਪਿਛਲੇ ਦਿਨਾਂ 'ਚ ਅਸੀਂ ਡਿਸਕਸ ਕੀਤਾ ਸੀ ਕਿ ਵੀ ਕਿਵੇਂ ਇਹਨਾਂ ਨੇ 3 ਮਹੀਨੇ ਪਹਿਲਾਂ, ਜਦੋਂ ਪੰਜਾਬ ਦੇ ਵਿੱਚ ਚੋਣਾਂ ਤੋਂ ਵੀ 3 ਮਹੀਨੇ ਪਹਿਲਾਂ ਮੋਦੀ ਨੂੰ ਪ੍ਰਾਈਮ ਮਿਨਿਸਟਰ ਡਿਕਲੇਅਰ ਕੀਤਾ, ਪੱਗ ਉਹਦੇ ਸਿਰ ਤੇ ਰੱਖੀ, ਕਿਹਾ ਜੀ ਮਨਮੋਹਨ ਸਿੰਘ ਦੀ ਪੱਗ ਕਾਹਦੀ ਪੱਗ ਹੈ, ਉਹਨੇ ਬਦਨਾਮ ਕਰਤਾ, ਇਹ ਪੱਗ ਦਾ ਇਲਾਜ ਰੱਖੇਗਾ ਜੀ। ਅਰੁਣ ਜੇਤਲੀ ਨੂੰ ਅੰਮ੍ਰਿਤਸਰ 'ਚ ਜਿਹੜਾ ਲਿਆ ਕੇ MP ਦੀ ਜਿਹੜੀ ਹੈ ਚੋਣ ਲੜਾਈ, ਉਹਦੇ 'ਚ ਸੁਖਬੀਰ ਬਾਦਲ, ਇਹ ਸਾੜਾ ਭਣਵਈਆ ਪ੍ਰਾਈਵੇਟ ਲਿਮਟਿਡ ਕੰਪਨੀ, ਇਹ ਲੋਕਾਂ ਨੂੰ ਕਹਿੰਦਾ ਜੀ ਫਿਕਰ ਨਾ ਕਰੋ, ਜੇਤਲੀ ਸਾਹਿਬ ਦਿੱਲੀ ਜਾਣਗੇ, ਨੋਟਾਂ ਦੇ ਟਰੱਕ ਭਰ ਕੇ ਆਉਣਗੇ। ਜੀ। ਹੁਣ ਅਰੁਣ ਜੇਤਲੀ ਦਾ ਲੈਟਰ ਜਿਹੜਾ ਟ੍ਰਿਬਿਊਨ ਨੇ ਪਬਲਿਸ਼ ਕੀਤਾ, ਉਸ ਦੇ ਕੰਟੈਂਟ ਗੱਲ ਸਾਹਮਣੇ ਆਈ ਵੀ ਜੇਤਲੀ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਤਾਂ ਮੁਫਤ ਦੇ ਰਹੇ ਹੋ ਬਿਜਲੀ, ਉਹ ਜਿਹੜੇ ਪੈਸੇ ਬਚਾਓ, ਉਹਨਾਂ ਨੂੰ ਪੈਸੇ ਲਓ ਕਿਸਾਨਾਂ ਤੋਂ, ਔਰ ਉਹਦੇ 'ਚ ਜਿਹੜਾ ਪੈਸੇ ਬਚਦੇ ਨੇ ਉਹ ਜਿੰਨਾ ਤੁਹਾਡਾ ਡੈਫਿਸਿਟ ਹੈ ਉਹਦੇ ਨਾਲੋਂ ਵੱਧ ਉਹਦੇ 'ਚ ਕਮਾਈ ਹੁੰਦੀ ਹੈ ਜੀ। ਬਾਕੀ ਫੋਰਗੇਟ ਅਬਾਊਟ ਐਨੀਥਿੰਗ, ਪਹਿਲਾਂ ਆਹ ਕਰੋ। ਸੋ ਜ਼ਾਹਰ ਹੈ ਵੀ ਸਾਰੇ ਮੀਡੀਆ ਦੇ ਵਿੱਚ, ਪੋਲੀਟੀਕਲ ਸਰਕਲ 'ਚ, ਔਰ ਉਹਨੇ ਕਿਹਾ ਜੀ ਪਿਛਲੇ 10 ਸਾਲ 'ਚ ਤੁਹਾਨੂੰ ਜਿਹੜਾ ਸੈਂਟਰ ਗਵਰਨਮੈਂਟ ਨੇ 99% ਮੋਰ ਦਿੱਤਾ ਹੈ ਸਾਰਾ। ਕਾਂਗਰਸ ਨੇ ਵੀ ਕਿਹਾ ਕਿ ਵੀ ਮਾਫੀ ਮੰਗ, ਹੁਣ ਤੂੰ ਜਿਹੜਾ ਝੂਠੇ ਚਾਰਜ ਲਾਉਂਦਾ ਰਿਹਾ ਵੀ ਸੈਂਟਰ ਵਿਤਕਰਾ ਕਰਦਾ ਜੀ। ਹੁਣ ਉਸ ਤੋਂ ਇੱਕਦਮ ਬਾਅਦ ਸਾਨੂੰ ਲੱਗਾ ਕਿ ਵੀ ਚਲੋ ਸ਼ਾਇਦ ਇਹਨਾਂ ਦੀ ਕੋਈ ਅਣਖ ਜਾਗ ਪਿਆ ਅਕਾਲੀਆਂ ਦੇ, ਇਹਨਾਂ ਨੂੰ ਲੱਗੇ ਕਿ ਵੀ ਅਸੀਂ ਕੀ ਕਰਦੇ ਰਹੇ ਜੀ ਔਰ ਸਾਡੇ ਨਾਲ ਕੀ ਹੋ ਰਿਹਾ ਹੈ। ਸੁਖਬੀਰ ਬਾਦਲ ਦਾ ਇੱਕ ਅੱਧਾ ਬਿਆਨ, ਜਾਂ ਉਹਦਾ ਪਰਮਿੰਦਰ ਢੀਂਡਸਾ ਫਾਈਨੈਂਸ ਮਿਨਿਸਟਰ ਨੇ ਵੀ ਕਿਹਾ ਜੀ ਹਾਂ ਪੰਜਾਬ ਦਾ ਹੱਕ ਹੈ ਕਿ ਉਹ ਆਰਥਿਕ ਪੈਕੇਜ ਮੰਗੇ, ਕਿਉਂ ਨਹੀਂ ਅਸੀਂ ਮੰਗ ਸਕਦੇ, ਦਿਸ ਦੈਟ। ਮੈਨੂੰ ਲੱਗਾ ਵੀ ਸ਼ਾਇਦ ਇਹਨਾਂ ਦੀਆਂ ਅੱਖਾਂ ਮਾੜੀਆਂ ਮੋਟੀਆਂ ਲਾਲ ਹੋਣ ਤੇ ਇਹ ਕੋਈ ਗੱਲ ਅੱਗੇ ਤੋਰਨ। ਪਰ ਅੱਜ ਜਿਹਨੂੰ ਕਹਿੰਦੇ ਨੇ ਵੀ ਗਿੱਲ ਗਾਲ ਦੇਣਾ, ਬਾਦਲ ਨੇ ਗਿੱਲ ਗਾਲ ਦਿੱਤੀ ਜੀ। ਛਪਾਰ ਦਾ ਮੇਲਾ, ਉੱਥੇ ਉਹ ਗੁੱਗੇ ਦੀ ਮੜੀ ਤੇ ਮਿੱਟੀ ਪੁੱਟਣ ਜਾਂਦੇ ਨੇ, ਬਾਦਲ ਵੀ ਗਿਆ ਮਿੱਟੀ ਪੁੱਟਣ, ਸਾਰੇ ਗਏ ਹੁੰਦੇ ਨੇ ਉੱਥੇ ਜੀ। ਉੱਥੇ ਉਹਨੇ ਜਿਹੜਾ ਮੀਡੀਆ ਦੇ ਨਾਲ ਇੰਟਰੈਕਸ਼ਨ ਕੀਤਾ ਬਾਦਲ ਨੇ, ਔਰ ਜੋ ਉਹਨੇ ਜੇਤਲੀ ਬਾਰੇ ਤੇ ਮੋਦੀ ਬਾਰੇ ਕਿਹਾ, ਉਸ ਤੋਂ ਮੈਨੂੰ ਉਹ ਇੱਕ ਅਖਾਣ ਜਾਂ ਇੱਕ ਪੰਜਾਬ ਦੀ ਗੱਲ ਯਾਦ ਆਈ ਕਿ ਵੀ ਕਿਸੇ ਨੇ ਕਿਸੇ ਨੂੰ ਕਿਹਾ ਸੀ ਕਿ ਤੇਰੇ ਮਗਰ ਜਿਹੜੀ ਹੈ ਬੇਰੀ ਉੱਗੀ ਹੈ ਜੀ, ਤਾਂ ਉਹਨੇ ਕਿਹਾ ਕਿ ਕੋਈ ਨਹੀਂ ਜੀ, ਜਦੋਂ ਇਹ ਵੱਡੀ ਹੋਏਗੀ ਤਾਂ ਇਹ ਛਾਵੇਂ ਬਹਿ ਕੇ ਬੇਰ ਖਾਇਆ ਕਰਾਂਗੇ ਜੀ। ਸੋ ਇਹ ਬੇਸ਼ਰਮੀ ਦੀ ਹੱਦ ਹੁੰਦੀ ਹੈ ਕਿ ਜਦੋਂ ਬੰਦਾ ਇੰਨਾ ਬੇਗੈਰਤ ਹੁੰਦਾ ਹੈ। ਹੁਣ ਉੱਥੇ ਬਾਦਲ ਤਾਰੀਫ ਕਰ ਰਿਹਾ ਜੇਤਲੀ ਦੀ ਵੀ ਔਰ ਮੋਦੀ ਦੀ ਵੀ, ਔਰ ਇਹ ਟ੍ਰਿਬਿਊਨ ਦੀ ਖਬਰ ਹੈ ਜੀ। ਉਹਦੀ ਹੈਡਲਾਈਨ ਇਹ ਹੈ ਕਿ ਐਟ ਛਪਾਰ ਮੇਲਾ ਬਾਦਲ ਆਲ ਪ੍ਰੇਜ਼ ਫॉर ਜੇਤਲੀ, ਕਿ ਛਪਾਰ ਮੇਲੇ ਤੇ ਉਹਨੇ ਜੇਤਲੀ ਦੀ ਪੁੱਜ ਕੇ ਤਾਰੀਫ ਕੀਤੀ। ਔਰ ਹੁਣ ਮੈਂ ਉਸ ਅਖਬਾਰ ਦੇ ਸ਼ਬਦ ਦੁਹਰਾਉਣਾ ਚਾਹੁੰਦਾ ਤਾਂ ਕਿ ਇਹ ਨਾ ਲੱਗੇ ਵੀ ਅਸੀਂ ਕੋਈ ਕੋਲੋਂ ਘੜ ਕੇ ਗੱਲਾਂ ਸੁਣਾ ਦਿੰਨੇ ਜੀ। ਹੁਣ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਹੀਅਰ ਟੂਡੇ ਕਲੇਮਡ ਯੂਨੀਅਨ ਫਾਈਨੈਂਸ ਮਿਨਿਸਟਰ ਅਰੁਣ ਜੇਤਲੀ ਵਾਸ ਟ੍ਰਾਈਂਗ ਟੂ ਐਨਸ਼ੋਰ overall development and prosperity of the states without any bias or prejudice to make the nation strong। ਕਿ ਬਾਦਲ ਨੇ ਇੱਥੇ ਅੱਜ ਕਲੇਮ ਕੀਤਾ ਹੈ, ਦਾਅਵਾ ਕੀਤਾ ਕਿ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਉਹ ਸਾਰੇ ਦੇਸ਼ ਦੀ ਜਿਹੜੀ ਹੈ ਖੁਸ਼ਹਾਲੀ ਔਰ ਵਿਕਾਸ ਦੇ ਲਈ ਕੰਮ ਕਰ ਰਿਹਾ, ਔਰ ਉਹਦੇ ਮਨ ਦੇ ਵਿੱਚ ਕਿਸੇ ਕਿਸਮ ਦਾ ਕੋਈ ਵਿਤਕਰਾ ਔਰ ਕੋਈ ਇਸ ਕਿਸਮ ਦਾ ਜਿਹੜਾ ਬਾਇਸ ਨਹੀਂ ਹੈ, ਉਹ ਤਾਂ ਦੇਸ਼ ਨੂੰ ਮਜ਼ਬੂਤ ਬਣਾਉਣਾ ਚਾਹੁੰਦਾ ਹੈ ਜੀ। Jaitley's letter to the Punjab government asking it to set in order its financial health by rationalizing power subsidy had stoked a controversy। ਕਿ ਜੇਤਲੀ ਨੇ ਜਿਹੜਾ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਕਿ ਆਪਣੀ ਆਰਥਿਕ ਸਿਹਤ ਨੂੰ ਠੀਕ ਕਰੋ, ਜਿਹੜੀ ਪਾਵਰ ਸਬਸਿਡੀ ਹੈ ਬਿਜਲੀ ਦੀ ਮੁਫਤ, ਇਹਨੂੰ ਬੰਦ ਕਰਕੇ ਉਹਨੇ ਆਲਰੇਡੀ ਇੱਕ
वाद विवाद पैदा किया। बादल वॉज टॉकिंग टू मीडिया परसनस ऑन द साइडलाइन ऑफ छपार मेला टुडे, छपार मेले के पास मीडिया नाल गल कर रहा सी। हुण इस ढीठ बेशर्म आदमी दे कमेंट देखो, प्रेजिंग जेतली एज ए ट्रू स्टेट्समैन and seasoned politician who never nursed any personal grudge against any individual or party. Badal claimed petty considerations had no place in the minds of national leaders like Jaitley. उन्हें कहा जी जेतली सच्चा स्टेट्समैन है। एक हुंदा है लीडर जी, लीडर हुंदा जिन्हों जिहड़ा लोकां नूं अट्रैक्ट करे जां लोक उहनूं फॉलो कर। स्टेट्समैन उस तो भी वड्डा हुंदा है जिहड़ा कि बिना कॉन्सीक्वेंसिस की परवाह किए दूरदर्शी फैसले लैंदा है। वो कहता है भी जेतली जिहड़ा है बहुत सच्चा स्टेट्समैन है, बहुत मंझिया होया सियासतदान है एंड सीजनड पॉलिटिशियन, और हर तरह के मौसम चो गुजरिया होया राजनीतिक लीडर है। ये किसी नूं तारीफ करनी होए सी चर्चिल बारे कह सकते हैं, दुनिया दे विच कायदे आजम मुहम्मद अली जिन्हां बारे कह सकते हैं कि देवर स्टेट्समैन, देवर सीजन लीडर्स। पर एक बंदा जिहड़ा जिन्होंने अंमृतसर के लोगों ने नकारिया होया है और जिन्हें तुहाडे मूँह के उत्ते थुक्या है, ये कह के भी तुहानूं कोई पैसे की लोड़ नहीं है, तुसीं अपना करो, उन्होंने ये है जिहड़ी बेगैरती है। उन्होंने कह रहा है कि भी ट्रू स्टेट्समैन, सीजन पॉलिटिशियन, और उहदे मन दे विच किसी भी इंडिविजुअल जां पार्टी दे लई कोई गरज नहीं है। ये अरुण जेतली दा मामा बन गया जाके जी, भी तैनूं पता है तूं उहनूं किन्ना क जाणदा है, उहदा तेरे नाल कबड्डी खेडदा रहा, तेरे घर जम्मिया जी जी। लेकिन ये खुशामद दी गुलामी दी हद हुंदी है जदों कि बंदे इस लैवल ते चले जांदे ने। और बादल ने ये कहा कि जी ये उहदे मन दे विच कोई नहीं है। हुण मोदी दे बारे आ जाओ, अगे होर दो चार ने जिहदी कोई रेलेवेंस नहीं है जी। बादल आल्सो शावर्ड प्रेजिज ऑन प्राइम मिनिस्टर नरेंद्र मोदी, मोदी दी भी उन्हें तारीफ ते पुल बन्ने। Addressing the gathering at Chapar Mela, Badal, who was wearing a Modi style jacket, कि जदों बादल बोलण आया छपार मेले तो उन्होंने मोदी दे स्टाइल दी जैकेट पाई हुई सी, appreciated the Prime Minister's political acumen and leadership, कि उन्हें मोदी दा जिहड़ी सियासी उस दा दी सोचनी है और उस दी अगवाई है उसकी बहुत तारीफ की। हुणे बादल कह रहा मोदी बारे, मोदी has already won the hearts of billions of people across the world, especially during his visits to Bhutan, Nepal and Japan to strengthen ties with these countries. उन्हें कहा जी मोदी ने बिलियंस अरबा लोगों के दिल उन्हें जित ले ने, और खास तौर पर जदों वो नेपाल, भूटान और जापान के दौरे थे किए और इन्हां देशों के नाल मजबूत संबंध बनाए ने। अगों ये कहंदे द अकाली दल वॉज द फर्स्ट पार्टी which came forth to declare him as a future prime minister of the country almost 3 months prior to the Lok Sabha elections. उन्हें कहा जी कि अकाली दल ने लोक सभा चोणां तो 3 महीने पहला सब तो पहला उन्होंने डिक्लेयर किया सी कि जी मोदी प्राइम मिनिस्टर बनेगा। और अखीर च ये खबर कहती है मोदी स्पेशल बॉन्ड फॉर पंजाब एंड पंजाबीज वुड एनश्योर रिच डिविडेंड्स टू द स्टेट इन द कमिंग डेज, सैड बादल। बादल ने कहा जी कि जिहड़ा मोदी दे दिल च पंजाब ते पंजाबियां दे लई खास प्यार है, आने वाले दिनों च सानू इस तो बहुत फायदा होएगा जी। हुण ये कह के पढ़ के की कहण नूं जी करदा है, गालिब ही याद आंदा है कि किस मुंह से जाओगे काबा गालिब कि शर्म तुमको मगर आती नहीं। शर्म नहीं आती, की मुंह दिखाएगा जाके रब नूं, क्योंकि वो इस्लाम के हवाले नाल काबा की गल करते हैं और ये जे सिख के घर जमे है, सिर ते पग रखी हुई है, तो की मूँह दिखाएगा। इन्ना बेगैरत आदमी, इन्ना बेगैरत आदमी तो मेरा नहीं ख्याल कोई हिस्टरी भी कदे सिखां दी कोई पैदा होया जी। सो ये जिहड़ा मोदी की तारीफ, जेतली की तारीफ, इसका मतलब ये है कि जिन्नियां जुत्तियां मारोगे इस टब्बर नूं उन्ने ही वो तारीफ दे विच निकलणगे। और मैनूं इस गुलामी चों वो घटना जिहड़ी सर जसवंत सिंह खालड़ा ने अपने एक लैक्चर दे विच मैंशन की सी कि नादर शाह ने इन्नी लुੱਟ मचाई दिल्ली दे विच, इन्ना कतलेआम किया, सारा दिल्ली लाल कर दिता जी। और चलता रहा कतलेआम कई घंटे। और उसने शाम नूं अपने वो मुख वजीर दे नाल कह रहा सी कि भी हुण कोई बाहर नहीं निकलेगा और किवें लोग सोचते होणगे। तो जिहड़ा उहदा दिल्ली का पुराना कोई वजीर सी उन्हें कहा जी नहीं, ये दिल्ली जिहड़ी है
ਇਹਨੂੰ ਜਿੰਨਾ ਕਿਸੇ ਨੇ ਕੁੱਟਿਆ, ਜਿੰਨਾ ਮਾਰਿਆ, ਉਨੀ ਜ਼ਿਆਦਾ ਲਿਫਦੀ ਹੈ ਜੀ। ਔਰ ਇਹ ਜਿਹੜਾ ਹੈ ਇਹ ਫਿਕਰ ਨਾ ਕਰੋ, ਇਹ ਤੁਹਾਡੇ ਲਈ ਇਹ ਹੋਰ ਵੀ ਧਨ ਇਕੱਠਾ ਹੋਏਗਾ। ਔਰ ਅਗਲੇ ਦਿਨ ਜਦੋਂ ਇਹ ਸਾਰਾ ਕਤਲੇਆਮ ਜਿਹੜਾ ਉਹ ਸਾਰੀ ਦਿੱਲੀ ਲਾਲ ਕਰ ਦਿੱਤੀ ਬਲੱਡ ਨਾਲ, ਦਿੱਲੀ ਦੇ ਵਪਾਰੀ ਬਾਦਲ ਦੀ ਨਸਲ ਦੇ ਇਕੱਠੇ ਹੋ ਕੇ ਆਏ ਦਰਬਾਰ ਦੇ ਵਿੱਚ ਨਾਦਰ ਸ਼ਾਹ ਕੋਲ ਬਹੁਤ ਸਾਰੇ ਹੀਰੇ ਜਵਾਹਰਾਤਾਂ ਦੀਆਂ ਭੇਟਾਂ ਲੈ ਕੇ, ਔਰ ਉਹਦੀ ਤਾਰੀਫ 'ਚ ਕਹਿੰਦੇ ਨੇ ਕਿ ਹਜ਼ੂਰ आज दिल्ली इस कदर लाल रंग में खूबसूरत है जैसे हजूर ने पान खा के उसकी पीक बाहर फेंकी हो। जिमें तेरा पान खा के तू थुक्या है, इवें अज दिल्ली जिहड़ी है वो लालो लाल खूबसूरत है। ये बेगैरती दी सखर हुंदी है। ते बादल वालों जेतली और मोदी दी तारीफ दे विच जो कुछ कहा, ये मैनू दिल्ली दे व्यापारी याद आए जिहड़े किस हद तक ਜਿਹੜੇ ਨੇ ਉਹ ਜ਼ਲੀਲ ਹੋ ਚੁੱਕੇ ਸੀ, ਔਰ ਅੱਜ ਜ਼ਲਾਲਤ ਉਸੇ ਲੈਵਲ ਤੇ ਪਹੁੰਚੀ ਹੋਈ ਹੈ। ਜੀ ਜੀ, ਵਾਟ ਐਲਸ ਟੂ ਸੇ। ਜੀ ਜੀ ਬਿਲਕੁਲ ਡਾਕਟਰ ਸਾਹਿਬ। ਇਸ ਦੇ ਨਾਲ ਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।